ਸਾਡੇ ਵੱਡੇ ਵੀ ਇਧਰੋਂ ਲੈਲਪੁਰ ਡਿਸਟ੍ਰਿਕਟ ਤੋਂ ਉਹਨਾਂ ਦਾ ਹੈ JB 50 ਚੱਕ। ਤੇ ਦੁੱਧ ਕੀ ਰੇਟ ਆ ਉਹਦੇ ਤੁਹਾਡੇ? ਉੱਥੇ ਕੋਈ ਗਾਂ ਦਾ ਮਿਲਦਾ 40 50 40 50। ਮੱਝ ਦਾ 60 70। ਦੇਸੀ ਘਿਓ ਦਾ ਕੀ ਰੇਟ ਆ ਉਹਦੇ? ਉੱਥੇ ਹੈਗਾ 800 ਰੁਪਏ। ਕੋਈ ਡਰ ਤੁਹਾਨੂੰ ਮਹਿਸੂਸ ਹੋਏ ਦਿਨ ਨੂੰ ਧੜਕੂ ਲੱਗਾ ਹੋਵੇ? ਨਾ 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 ਕੋਈ ਧੜਕੂ ਨਹੀਂ ਲੱਗਾ? ਜਿੱਥੇ ਮਰਜੀ ਫਿਰੋ ਉਤਰੋ, ਮੈਂ ਨਾ ਇੱਥੇ ਤੇ ਨੋ ਟੈਨਸ਼ਨ, ਨਾ ਟੈਨਸ਼ਨ ਫਰੀ ਸਰਦਾਰ ਜੀ। ਮੈਂ ਕਿਹਾ ਇੱਥੇ ਹੁਣ ਸਾਰੇ ਹੀ ਕੱਲਾ ਘੁੰਮਣ ਡਏ ਹਾਂ, ਸਾਨੂੰ ਕੋਈ ਡਰ ਹੀ ਤੇ ਹੁੰਦਾ ਤੇ ਫਿਰ ਇਕੱਲਾ ਥੋੜਾ ਘੁੰਮ ਸਕਦਾ। ਜਵਾਨੀ ਜੀ ਕਿੰਨੇ ਜੱਗ ਪੀਂਦੇ ਰਹੇ ਸ਼ਰਾਬ ਦੇ? ਨਹੀਂ ਯਾਦ ਤਾਂ ਨਹੀਂ, ਬੋਤਲ ਕਿਤੇ ਪੀ ਲਈ ਦੀ ਇੱਕ ਬੋਤਲ ਰੋਜ਼ ਦੀ। ਵਾਹ ਵਾਹ। ਲੋ ਜੀ, ਮੌਸਮ ਵੀ ਠੀਕ ਹੋਣ ਦਿਆ, ਹਾਂਜੀ ਮੌਸਮ ਸੁਹਾਣਾ ਹੋਣ ਦਿਆ ਤੇ ਗੱਲਾਂ ਵੀ ਸੁਹਾਣੀਆਂ ਕਰ ਲਈਏ। ਲਵਲੀ ਮੌਸਮ ਤੇ ਲਵਲੀ ਗੱਲਾਂ ਹੈ, ਸਵਾਦ ਆ ਜਾਵੇ। ਵੈਰੀ ਗੁੱਡ। ਤੇ ਬਾਬੂ ਜੀ ਕੀ ਹਾਲ ਤੁਹਾਡਾ? ਫਿਟ ਫਾਟ, ਚੜ੍ਹਦੀ ਕਲਾ। ਕਿੱਥੋਂ ਆਏ ਜੀ? ਅੰਮ੍ਰਿਤਸਰ ਡਿਸਟ੍ਰਿਕਟ ਤੋਂ। ਅੰਮ੍ਰਿਤਸਰ ਡਿਸਟ੍ਰਿਕਟ ਤੋਂ, ਤਹਿਸੀਲ ਮਜੀਠਾ, ਪਿੰਡ ਪਈ ਅਪਈ ਤਰਪਈ। ਸਾਡੇ ਪਾਕਿਸਤਾਨ ਚੋਂ ਲਹਿੰਦੇ ਪੰਜਾਬ ਤੋਂ ਤੁਹਾਡੇ ਪਿੰਡ ਮਜੀਠੇ ਗਏ ਨੇ ਲੋਕ। ਹਾਂ ਇਧਰੋਂ ਹਾਂਜੀ, ਇਧਰੋਂ ਮਜੀਠੇ ਗਏ। ਇਧਰੋਂ ਸਾਰੇ ਅਸੀਂ ਵੀ ਇਧਰੋਂ ਉੱਠ ਕੇ ਗਏ। ਸਾਡੇ ਵੱਡੇ ਵੀ ਇਧਰੋਂ ਲੈਲਪੁਰ ਡਿਸਟ੍ਰਿਕਟ ਤੋਂ ਉਹਨਾਂ ਦਾ ਹੈ JB 50 ਚੱਕ। ਆਪਣਾ ਨਾਂ ਕੀ ਦੱਸਿਆ ਜੀ? ਸਵਰਨ ਸਿੰਘ। ਤੁਹਾਡੇ ਬਾਪੂ ਦਾ? ਜੋਗਿੰਦਰ ਸਿੰਘ। ਤੁਹਾਡੇ ਬਾਪੂ ਹੋਣੀ ਕਿੰਨੇ ਭਰਾ ਸਨ? ਉਹ 3 ਭਰਾ ਸਨ। ਉਹ ਇਧਰੋਂ ਗਏ ਤਿੰਨੇ ਇਧਰੋਂ ਗਏ। ਜਿਸ ਟਾਈਮ ਪਾਕਿਸਤਾਨ ਦੀ ਵੰਡ ਹੋਈ ਹੈ ਉਸ ਵਕਤ ਤੁਹਾਡੇ ਬਾਪੂ ਦੀ ਕਿੰਨੀ ਉਮਰ ਸੀ? ਕੋਈ ਹੋਊਗੀ 40 ਹੋਊਗੀ। 40 ਸੀ। ਅੱਛਾ, ਤੇ ਤੁਹਾਡੀ ਉਦੋਂ? ਨਹੀਂ ਮੈਂ ਤਾਂ ਉਧਰ, ਤੁਸੀਂ ਉਧਰ ਤੁਹਾਡੇ ਇਧਰ ਕਿੰਨੇ ਭਰਾ ਸਨ ਜਿਹੜੇ ਜਿਨ੍ਹਾਂ ਦੀ ਮਤਲਬ ਪੈਦਾਇਸ਼ ਨਹੀਂ ਭੈਣਾਂ ਸੀ? ਉਹਨਾਂ ਦੇ ਨਾਂ ਕੀ ਸਨ? ਇੱਕ ਦਾ ਅਮਰੀਕ ਕੌਰ। ਅੱਛਾ ਜੀ। ਇੱਕ ਦਾ ਗੁਰਦਿੱਤ ਕੌਰ, ਠੀਕ ਹੈ ਨਾ? ਹਾਂਜੀ। ਇੱਕ ਦਾ ਵੀਰ ਕੌਰ। ਇਹ ਵਿਆਹੀਆਂ ਸਨ ਭੈਣਾਂ? ਨਹੀਂ ਉਧਰ ਜਾ ਕੇ ਵਿਆਹੀਆਂ। ਇਹ ਇੱਥੋਂ ਹੋਣਗੀਆਂ ਸਾਰੀਆਂ। 10 ਸਾਲ ਦੀ ਹੋਊਗੀ ਕੋਈ ਇਸ ਤਰ੍ਹਾਂ ਦੀ। ਅੱਛਾ, ਇਧਰ ਵਿਆਹੀ ਕੋਈ ਨਹੀਂ ਸੀ? ਨਹੀਂ ਇਧਰ ਨਹੀਂ, ਉਧਰੋਂ ਹੀ। ਠੀਕ ਹੈ। ਤੇ ਬਾਪੂ ਦੀ ਉਸ ਟਾਈਮ 40 ਸਾਲ ਉਮਰ ਸੀ? ਹਾਂ। ਵਿਆਹ ਬਾਪੂ ਦਾ ਕਿਹੜੇ ਪਿੰਡ ਹੋਇਆ ਸੀ? ਉਹਦਾ ਮਨਿਆਲਾ ਕਿ ਮਾਨਾ ਵਾਲਾ? ਮਨਿਹਾਲਾ ਪਿੰਡ ਸੀ। ਮਨਹਾਲਾ? ਹਾਂ, ਮਨਿਹਾਲਾ ਪਿੰਡ। ਇੱਧਰ ਵੀ ਅਜੇ ਹੈਗਾ ਇੱਕ। ਨਾਲ ਕਿਹੜੇ ਪਿੰਡ ਸਨ ਉੱਥੇ? ਇੱਕ ਸਿੱਧਵਾਂ, ਅੱਛਾ, ਸਠਿਆਲਾ, ਢੋਟੀਆਂ, ਇਹ ਤਰ੍ਹਾਂ ਦੇ ਪਿੰਡ ਬੁੜੇ ਦੱਸਦੇ ਸਾਨੂੰ ਤਾਂ ਪਤਾ ਨਹੀਂ, ਸਾਡੀ ਤੇ ਉਧਰ ਹੀ ਹੋਈ ਆ। ਬਾਪੂ ਦੇ ਭਰਾਵਾਂ ਦੇ ਨਾਂ ਕੀ ਸੀ? ਉਹਦਾ ਨਾਂ ਇੱਕ ਦਾ ਮਹਿੰਦਰ ਸਿੰਘ ਸੀ, ਇੱਕ ਦਾ ਨਾਂ ਗੱਜਣ ਸਿੰਘ ਸੀ, ਇੱਕ ਦਾ ਨਾਂ ਸਾਡੇ ਬਾਪ ਦਾ ਜੋਗਿੰਦਰ ਸਿੰਘ ਸੀ। ਬਰਾਦਰੀ ਕਿਹੜੀ ਆਪਣੀ? ਜੱਟ ਸਿੱਖ। ਗੋਤ ਕਿਹੜੀ? ਖੁਦ ਵੜੈਚ। ਠੀਕ ਹੈ। ਹੁਣ ਤੁਸੀਂ ਬੈਠੇ ਅੰਮ੍ਰਿਤਸਰ ਜਾ ਕੇ? ਹੁਣ ਸਾਡਾ ਪੈਸੇ ਦੇ ਪਿੰਡ ਜਿਹੜਾ ਪਿਛਲਾ ਸੀ ਬੁੜੇਵਾਲ ਕੰਗ ਸੀ, ਤੁਹਾਨੂੰ ਦੱਸਿਆ, ਲੇਕਿਨ ਉਹ ਪਿੰਡ ਸਾਰਾ ਜਿਹੜਾ ਸੀ ਉਹ ਮੁਸਲਮਾਨਾਂ ਦਾ ਨਹੀਂ, ਉਹ ਸਿੱਖਾਂ ਦਾ ਸੀ। ਸਾਡੇ ਲਾਗੇ ਪਿੰਡ ਤਰਪਈ ਸੀ, ਉਹ ਨਰੋਲ ਮੁਸਲਮਾਨਾਂ ਦਾ ਸੀ, ਸਿਰਫ ਇੱਕ ਘਰ ਹੀ ਜੱਟਾਂ ਦਾ, ਸਿੱਖਾਂ ਦਾ। ਉਹ ਫਿਰ ਉੱਥੇ ਸਾਨੂੰ ਅਲਾਟਮੈਂਟ ਹੋ ਗਈ। ਅੱਛਾ, ਅਸੀਂ ਹੁਣ ਤਰਪਈ ਪਿੰਡ ਬੈ। ਠੀਕ ਹੈ। ਜਿਸ ਟਾਈਮ ਪਾਕਿਸਤਾਨ ਤੋਂ ਬਜ਼ੁਰਗ ਗਏ ਨੇ ਉਸ ਵਕਤ ਕੀ ਦੱਸਦੇ ਕਿ ਬਹੁਤ ਦਰਦਨਾਕ ਹਾਲਾਤ ਸੀਗੇ ਪਾਕਿਸਤਾਨ ਤੋਂ? ਜਿਸ ਟਾਈਮ ਬਜ਼ੁਰਗ ਗਏ ਨੇ ਤੇ ਉਸ ਵਕਤ ਕੀ ਦੱਸਦੇ ਨੇ ਕਿ ਸਾਰਾ ਖਾਨਦਾਨ ਜਿਹੜਾ ਤੁਹਾਡਾ ਬਰਾਦਰੀ ਇਕੱਠੀ ਚਲੇ ਗਈ, ਪਹੁੰਚ ਗਈ, ਖਰੀਅਰ ਨਾਲ ਪਹੁੰਚ ਗਈ ਕਿ ਰਸਤੇ ਤੇ ਜੇ ਵੱਡ ਟੁੱਕ ਵੀ ਕੋਈ ਹੋਈ? ਨਹੀਂ, ਸਾਡੇ ਨਾਲ ਨਹੀਂ ਹੋਈ, ਪਰ ਵੈਸੇ ਬਹੁਤ ਸਾਰੇ ਲੋਕਾਂ ਨਾਲ ਹੋਈ। ਅੱਛਾ, ਸਾਡੀ ਜਿਹੜੀ ਸੀ ਨਾ ਉਹ ਸੇਫ ਰਹਿ। ਅੱਛਾ, ਮਤਲਬ ਜਥਾ ਜਿਸ ਤਰ੍ਹਾਂ ਤੁਰਦਾ, ਹਾਂਜੀ, ਉਹ ਸੇਫ ਰਿਹਾ। ਥੋੜਾ ਬਹੁਤਾ ਹਥਿਆਰ ਤੁਰ ਵੀ ਦੱਸਦੇ ਹੈਗੇ ਸੀ। ਅੱਛਾ, ਤੇ ਗੜਬੜ ਨਹੀਂ ਹੋਈ ਰਾਤ। ਅੱਛਾ। ਉਸ ਤਰ੍ਹਾਂ ਹੋਰ ਜਥਿਆਂ ਦੀ ਹੋਈ ਜਿਹੜੇ ਤੁਰੇ ਇਸ ਤਰ੍ਹਾਂ ਪਿੰਡ, ਜਿਹੜਾ ਕੋਈ ਦਾ ਲਗਾ ਤੁਰੇ, ਉਧਰ ਵੀ ਮਾਰ ਦਿੰਦੇ, ਇੱਧਰ ਵੀ ਮਾਰ ਦਿੰਦੇ। ਵੱਡ ਟੁੱਕ ਤੇ ਦੋਵਾਂ ਪਾਸੇ ਹੋਈ। ਜਾਨ ਬਚਾਉਣ ਵਾਲੇ ਵੀ ਭਾਜੀ ਦੋਵਾਂ ਪਾਸੇ ਸਨ? ਦੋਵੇਂ ਹੈਗੇ ਜੀ। ਨਹੀਂ, ਲੋਕਾਂ ਨੇ ਇੱਕ ਦੂਜੇ ਦੀ ਰੱਖਿਆ ਕੀਤੀ ਆ। ਮੁਸਲਮਾਨਾਂ ਨੇ ਵੀ ਸਿੱਖਾਂ ਭਾਈਆਂ ਦੀ ਕੀਤੀ, ਸਿੱਖਾਂ ਨੇ ਵੀ ਮੁਸਲਮਾਨਾਂ ਦੀ ਕੀਤੀ। ਹਾਂ, ਮਤਲਬ ਹਾਂਜੀ, ਅੱਛੇ ਇਨਸਾਨ ਦੋਵਾਂ ਪਾਸੇ ਸਨ। ਹਾਂ, ਤੇ ਉਦੋਂ ਵੀ ਸਨ ਤੇ ਹੁਣ ਵੀ ਹੈਗੇ ਆ। ਹੁਣ ਵੀ ਚੀਜ਼ ਦੀ ਨਹੀਂ ਕਮੀ ਨਹੀਂ। ਹੁਣ ਵੀ ਆਏ ਸਾਨੂੰ, ਉਹਨੇ ਹੱਥਾਂ ਦੇ ਚੁੱਕਿਆ। ਵੇਖੋ ਅਸੀਂ ਆਕੀ ਐਵੇਂ ਬਹੁਤ ਸਾਡੀ ਦੇਖ ਰੇਖ ਕੀਤੀ ਆ। ਬੜਾ ਪਿਆਰ ਮੁਹੱਬਤ, ਕਿਸੇ ਗੱਲ ਦੀ ਕੋਈ ਘਾਟਾ ਨਹੀਂ। ਸਮਝਦੇ ਨਹੀਂ ਗੱਲ ਨੂੰ? ਦਿਲ ਇੱਕ ਹੀ ਨੇ ਅਜੇ ਵੀ। ਇੱਕ ਹੀ? ਹਾਂ, ਦਿਲ ਤਾਂ ਵਿੱਚੋਂ ਇੱਕ ਹੀ ਆ। ਸਾਡਾ ਵੀ ਕੀ ਕਰਦਾ, ਅਸੀਂ ਆਈਏ ਫਿਰੀਏ ਤੁਰੀਏ ਵੇਖੀਏ ਸਾਡੇ ਬਜ਼ੁਰਗਾਂ ਦਾ ਕੀ, ਪਰ ਸਾਨੂੰ ਇਜਾਜ਼ਤ ਨਹੀਂ। ਹੁਣ ਮੈਂ ਨਨਕਾਣਾ ਸਾਹਿਬ ਗਿਆ ਤਾਂ ਉਦੋਂ ਸਾਡਾ ਸਾਰਾ 60-70 ਕਿਲੋਮੀਟਰ ਪਿੰਡ ਸੀ। ਜੇ ਇਜਾਜ਼ਤ ਮਿਲਦੀ ਤਾਂ ਵੇਖ ਹੋਣਾ ਸੀ। ਦਾਗ ਘਸਾ ਕਰਕੇ ਚਲੇ ਜਾਂਦੇ ਨੇ ਕਈ। ਉਹ ਚਲੇ ਤੇ ਜਾਂਦੇ ਆ, ਪਰ ਉਹ ਪਤਾ ਕੀ ਆ, ਬੰਦਾ ਹੈਗਾ ਹੀ ਐਤਕਾਂ ਉਹ ਮਿਲਿਆ ਨਹੀਂ, ਉਹ ਡੁਬਈ ਗਿਆ ਸੀ। ਅੱਛਾ, ਲਓ ਬਾਪੂ, ਜਿਸ ਟਾਈਮ ਇੱਥੇ ਹੁੰਦੇ ਸੀ ਆਪਣੀ ਜ਼ਮੀਨ ਹਾਂਜੀ ਕਿੱਥੇ ਕਰਕੇ ਸੀ? ਪਿੰਡ 'ਚ? ਪਿੰਡ ਬੁੜੇਵਾਲ ਕੰਗ ਸੀ, ਤੈਨੂੰ ਦੱਸਿਆ। ਕਿੰਨੀ ਜ਼ਮੀਨ ਸੀ?
ਸਾਡੀ ਮਰਬਾ ਜ਼ਮੀਨ ਸੀ ਮਰਬਾ ਜ਼ਮੀਨ ਸੀ ਨਾ ਭਰਾ ਤਿੰਨਾਂ ਭਰਾਵਾਂ। ਖੂਹ ਕੀ ਨਾਂ ਸੀ ਉਹ ਖੂਹ ਦਾ? ਨਹਿਰ ਪੈਂਦੀ ਸੀ ਨਹਿਰ ਪੈਂਦੀ ਸੀ। ਠੀਕ ਨਹਿਰ ਜਿਹੜੀ ਝੰਗ ਬਰਾਂਜ ਉਹ ਪੈਂਦੀ ਸੀ ਠੀਕ ਹੈ। ਝੰਗ ਬਰਾਂਜ ਤਾਂ ਕੰਢੇ ਉੱਤੇ ਪਿੰਡ ਸੀ। ਇੱਕ ਦਿਨ ਮੈਨੂੰ ਇੱਧਰੋਂ ਵੀਡੀਓ ਦਿਖਾਈ ਉਹਨੇ, ਉਹ ਮੇਰਾ ਇਸ ਤਰ੍ਹਾਂ ਹੀ ਬਣਿਆ ਸੀ, ਮੈਨੂੰ ਮਿਲਣਾ ਆਇਆ ਉੱਥੇ। ਫਿਰ ਉਹ ਤੁਹਾਡੇ ਪਿੰਡ ਦਾ? ਨਨਕਾਣੇ ਸਾਹਿਬ ਆਹ ਸਾਡੇ ਲਾਗੇ ਪਿੰਡ ਦਾ ਹੀ, ਹੁਣ ਉਹ ਸਾਡੇ ਪਿੰਡ 'ਚ ਬੈਠਾ। ਉਹਦਾ ਪਿੰਡ ਹੀ ਫੱਤੂ ਪੀਲਾ ਸਾਡੇ ਲਾਗੇ। ਅੱਛਾ ਉਹਦੇ ਨਾਲ ਮੇਰੇ ਇਸ ਤਰ੍ਹਾਂ ਸਾਡੇ ਪਿੰਡੋਂ ਇੱਕ ਬੰਦਾ ਆਇਆ ਸੀਗਾ, ਮੇਰੇ ਕੋਲ ਪੜ੍ਹਦਾ ਰਿਹਾ ਸੀ ਉਹ ਮੁੰਡਾ, ਉਹਨੇ ਮੈਨੂੰ ਉਹਦਾ ਐਡਰੈਸ ਦਿੱਤਾ ਸੀ ਤੇ ਉਹਦਾ ਨੰਬਰ ਦਿੱਤਾ ਸੀ। ਅੱਛਾ ਫਿਰ ਮੇਰੀ ਉਹਦੇ ਨਾਲ ਹੁੰਦੀ ਰਹਿੰਦੀ ਸੀ ਗੱਲਬਾਤ। ਅੱਛਾ ਉਹ ਮੈਨੂੰ ਕਹਿੰਦਾ ਵੀ ਪਿੰਡ ਚੱਲ। ਮੈਂ ਹੁਣ ਪਿੰਡ ਮੈਂ ਪ੍ਰੋਟੋਕਾਲ ਛੱਡ ਕੇ ਕਿਤਰਾ ਚੱਲ ਜਾ, ਸਮਝਦਾ ਨਹੀਂ ਗੱਲ। ਫਿਰ ਕਿਤੇ ਅੱਲਾ ਨੇ ਚਾਹਿਆ ਫਿਰ ਟੂਰਿਸਟ ਵੀਜ਼ਾ ਲਗਾਵਾਂਗੇ। ਉਹ ਵੀ ਆਂਦੇ ਵੀ ਉਧਰੋਂ ਕੋਈ ਸਪਾਂਸਰਸ਼ਿਪ ਭੇਜੇ ਕਿ ਮੈਂ ਇਹਦਾ ਸਾਰਾ ਖਰਚਾ ਚੁੱਕਦਾ, ਫਿਰ ਦੱਸ ਦੇ ਮਿਲ ਜਾਂਦਾ ਵੀਜ਼ਾ। ਤੁਹਾਡੀ ਜਿਹੜੀ ਹੈ ਜ਼ਮੀਨ ਮਰਬਾ ਸੀ ਤੇ ਘਰ ਕਿੰਨੇ ਕੁ ਸਨ ਸਿੱਖਾਂ ਦੇ, ਕਿੰਨੇ ਸਨ ਮੁਸਲਮਾਨਾਂ ਦੇ, ਕਿੰਨੇ ਸਨ ਤੇ ਦੂਸਰੀ? ਉਹ ਸਾਡੇ ਪਿੰਡ ਹਾਂਜੀ ਸਾਡੇ ਪਿੰਡ ਦੇ ਤੁਹਾਨੂੰ ਦੱਸਿਆ ਵੀ ਇੱਕ ਪਰਿਵਾਰ ਹੀ ਸਿੱਖਾਂ ਦਾ ਜਿਹੜਾ ਨਹੀਂ ਬਣਿਆ ਮੁਸਲਮਾਨ, ਵਿਦੇਸ਼ੀ ਹੀ ਉਹ। ਅੱਛਾ ਤੇ ਸਾਡੇ ਪਿੰਡੋਂ ਜਿਹੜੇ ਮੁਸਲਮਾਨ ਨੇ ਉਹ ਵੀ ਵਿਦੇਸ਼ੀ ਸੀਗੇ। 47 ਦੀ ਵੰਡ ਤੋਂ ਪਹਿਲੇ ਵੀ ਕੋਈ ਮੁਸਲਮਾਨ ਹੋਇਆ ਤੁਹਾਡੇ ਬਰਾਦਰੀ 'ਚ, ਕਿੱਥੇ ਤੁਹਾਡੇ ਪਿੰਡ 'ਚ? ਹੈਗੇ ਸੀ ਉੱਥੇ ਅੱਛਾ ਬੁੱਢੇ ਮੇਲ- ਦਾਦੇ, ਸਾਨੂੰ ਹੁਣ ਕੀ ਪਤਾ। ਮੇਲ ਵਰਦਰ ਕਿਸ ਤਰ੍ਹਾਂ ਦਾ ਸੀ? ਬਹੁਤ ਜ਼ਿਆਦਾ ਇੱਕ ਦੂਜੇ ਬੜੀਆਂ ਸੱਜਣਤਾ ਵਧੀਆ। ਮੈਂ ਵਧੀਆ ਵਧੀਆ ਮੰਗਾਤੀ ਵੀ ਦੇ ਇੱਕ ਦੂਸਰੇ ਦੀ ਗਮੀ ਖੁਸ਼ੀ 'ਚ ਸ਼ਾਮਲ ਹੋਣਾ। ਹਾਂ ਹਾਂ ਬਸ ਪੂਰਾ ਯਾਰ ਉਹਦੇ ਜਿਤਨਾ ਦਿਲ ਹੋਈ ਆ। ਆਉਣ ਜਾਣ ਭਾਈਚਾਰਾ ਸਾਰਾ ਇੱਕ ਹੀ ਸੀ। ਹੂੰ ਜਿਸ ਤਰ੍ਹਾਂ ਕਿਸੇ ਦੀ ਲੜਕੀ ਦਾ ਵਿਆਹ, ਭਾਵੇਂ ਉਹ ਮੁਸਲਮਾਨ ਸੀ, ਭਾਵੇਂ ਉਹ ਹਿੰਦੂ ਸੀ, ਭਾਵੇਂ ਸਿੱਖ ਸੀ, ਉਹ ਇੱਕ ਦੂਜੇ ਦਾ ਪੂਰਾ ਸਾਥ ਦਿੰਦੇ ਸੀ ਲੋਕ। ਉਹ ਸਮਝਦੇ ਵੀ ਇਹ ਵੀ ਸਾਡੀ ਲੜਕੀ ਹੈ। ਜਾਂ ਭੈਣਾਂ ਦੀ ਇੱਜ਼ਤ ਨੂੰ ਸਾਂਝੀ ਕਰਕੇ ਜਾਣਦੇ ਸੀ ਵੀ ਉਹਦੀ ਬਰਾਤ ਆਈ ਹੈ, ਕੋਈ ਕਿਸੇ ਕਿਸਮ ਦੀ ਊਣਤਾ ਹੀ ਨਾ ਆ ਜੇ ਤੇ ਉਹਦੀ ਨੱਥਣ ਨਾ ਆਵੇ। ਹੁਣ ਇਹ ਵੀ ਇੱਧਰੋਂ ਵੀ ਤੁਹਾਡੇ ਮੇਰਾ ਤਾਂ ਖਿਆਲ ਮਿਟਦਾ ਜਾਂਦਾ ਹੋਣਾ, ਤੇ ਸਾਡੇ ਪਾਸੇ ਵੀ ਥੋੜਾ ਜਿਹਾ ਫਰਕ ਪੈ ਗਿਆ। ਬੜਾ ਫਰਕ ਪੈ ਗਿਆ। ਇੱਥੇ ਤਾਂ ਆਪਣੇ ਨੂੰ ਕੋਈ ਨਹੀਂ ਪੁੱਛਦਾ, ਮੰਜੀ ਨਹੀਂ ਦਿੰਦੇ। ਨਹੀਂ ਆਪਣੇ ਭਰਾ ਜਾਂ ਰਿਸ਼ਤੇਦਾਰ ਦੇ ਕਿਸੇ ਦਾ ਕੋਈ ਗੁਆਂਢੀ ਦਾ ਵਿਆਹ ਹੋ ਜਾਏ ਉਹ ਮੰਜੀ ਨਹੀਂ ਦਿੰਦੇ। ਨਹੀਂ ਤੇ ਪਹਿਲੇ ਹੁੰਦਾ ਸੀ ਕਿ ਪਹਿਲੋਂ ਜੀ ਭਾਜੀ ਦੁੱਧ ਪਹਿਲੇ ਦੇਣਾ। ਦੁੱਧ ਦੇਣੇ, ਮੰਜੀਆਂ ਦੇਣੀਆਂ, ਬਿਸਤਰੇ ਰੋਟੀ ਦੇਣੇ। ਹੋਣੀ, ਰੋਟੀ ਦੁੱਧ ਵਿਕਦਾ ਤਾਂ ਹੈ ਆ। ਤੇ ਦੁੱਧ ਕੀ ਰੇਟ ਆ ਉਹਦੇ ਤੁਹਾਡੇ? ਤੇ ਕੋਈ ਗਾਂ ਦਾ ਮਿਲਦਾ 40 50 40 50 ਮੱਝ ਦਾ 60 70। ਚੰਗਾ 60 ਦੁੱਧ ਜਿਹੜਾ ਡੇਅਰੀ ਦੇ 100 ਵੀ ਵਿਕ ਜਾਂਦਾ ਚੰਗਾ ਦੁੱਧ। ਤੇ ਜਿਹੜਾ ਪਾਣੀ ਵਾਲਾ ਪਾਣੀ ਦਾ ਵੇਖੋ ਉੱਥੇ ਵੀ ਤੁਬਕਾ। ਨਕਲੀ ਬਣਦਾ ਪਿਆ ਜੀ, ਐਵੇਂ ਪਤਾ ਨਹੀਂ ਆਖੀ। ਕਿੰਨਾ ਅੱਛਾ, ਉੱਧਰ ਵੀ ਮੱਝਾਂ ਤਾਂ ਹੈ ਹੀ ਨਹੀਂ। ਉਹ ਹੁਣ ਇੰਨੇ ਡਰਾਮਾ ਇੰਨਾ ਲਿਆਓ ਜੀ ਕੁਆਂਟਲ ਪਨੀਰ ਲੈ ਲਿਓ। ਪਨੀਰ ਕਿੱਥੋਂ ਹੋਣਾ ਫਿਰ ਇਹਨਾਂ? ਬਨੋਟੀ ਬਣਦਾ ਜੀ। ਉਹ ਬਲੋੜੀ ਬਣਦਾ ਪਿਆ, ਦੁੱਧ ਵੀ ਸੋਆਬੀਨ ਪਨੀਰ ਦਾ ਵੀ। ਹੋਰ ਇਸ ਤਰ੍ਹਾਂ ਦੁੱਧ ਦੁੱਧ ਤੋਂ ਪਨੀਰ। ਹਾਂ ਸਹੀ। ਦੇਸੀ ਘਿਓ ਦਾ ਕੀ ਰੇਟ ਆ ਉੱਧਰ? ਉਹਦਾ ਹੈਗਾ 800 ਰੁਪਏ। 800 800 ਰੁਪਏ ਕਿੱਲੋ। ਸਾਡੇ ਇੱਧਰ 4000 ਹੈ। ਫਿਰ ਸਾਡੇ ਤਾਂ ਬਹੁਤ ਸਸਤੀ। ਜਿਹੜੀ ਖੰਡ ਹੈ ਉਹ 35 40 ਰੁਪਏ ਆ। ਅੱਛਾ ਤੁਹਾਡੇ ਇੱਧਰ 100 ਹੈ। 45 ਹੋ ਚਲੋ 45 ਲਾ ਲਓ। ਇੱਧਰ ਖਾਲੀ 100 ਤੇ ਕਿੰਨੀ ਆ? ਨਹੀਂ ਇੱਧਰ ਵੀ 60 65 ਸੀ। ਹੁਣ ਹੀ ਜਿਹੜਾ ਨਾ ਇਹ ਹੁਣ ਕੀ ਚੋਰ ਮਾਰਵਾ ਸਰਮਾਇਆਦਾਰ ਹੋ ਗਏ ਨੇ। ਅੱਛਾ ਚੋਰ ਤੁਹਾਡੇ ਦਾਨੀ ਬਾਨੀ ਆਇਆ ਨੀ, ਚੋਰ ਜਿਹੜੇ ਤੁਹਾਡੇ ਕੀ ਹੋ ਹਕੂਮਤਾਂ ਗਿਆ? ਚ ਆਉਂਦੇ ਪਏ ਨੇ। ਹਾਂ ਬਈ, ਤੁਹਾਡੇ ਤੇ- ਦਾਨੀ ਬਾਨੀ ਅਜੇ ਆਏ ਹੀ ਨਹੀਂ। ਸਾਡੇ ਤਾਂ ਦਾਨੀ ਬਾਨੀ ਚਾਹੁੰਦਾ ਵੀ ਮੈਂ ਸਾਰਾ ਕੁਝ ਖੋਵਾਂ, ਪਰ ਕਿਸਾਨ ਮੋਰਚਾ ਲੱਗ ਰਿਹਾ, ਤੁਹਾਨੂੰ ਪਤਾ ਸਾਲ ਇੱਕ। ਲੋ ਜੀ, ਇਹ ਤੁਸੀਂ ਆਏ ਹੋ ਸਰਹੱਦ ਨੰਗੇ ਬਾਬੂ ਜੀ, ਕਿਸ ਤਰ੍ਹਾਂ ਮਹਿਸੂਸ ਕੀਤਾ? ਬਹੁਤ ਖੁਸ਼ੀ ਹੋਈ ਦੇਖ ਕੇ। ਜਦੋਂ ਪਾਰ ਹੋਏ ਵੀ ਕੋਈ ਆ ਰਹੀ ਆਪਣੇ ਪੁੱਖਾਂ ਦੇ ਪਿੰਡ ਵੇਖਣ ਚੱਲੇ ਆ। ਇੱਥੇ ਸਾਡਾ ਨਾਲੇ ਗੁਰੂ ਨਾਨਕ ਦੇਵ ਹੋਇਆ, ਉਹ ਵੇਖਿਆ ਨਾ, ਉਹਦੇ ਸਥਾਨ ਵੇਖਣ ਚੱਲੇ ਆ। ਲੋਕਾਂ ਦਾ ਪਿਆਰ ਕਿਦਾਂ ਮਿਲਿਆ ਬਹੁਤ ਤੁਹਾਨੂੰ? ਲੋਕ ਬਹੁਤ ਪਿਆਰੇ ਬਹੁਤ ਹੈ ਬਹੁਤ ਕਿਸੇ ਮੁਹੱਬਤ ਕਿਸਮ ਦੀ ਕਮੀ ਨਹੀਂ, ਬਹੁਤ ਜ਼ਿਆਦਾ ਮੁਹੱਬਤ। ਕੋਈ ਡਰ ਤੁਹਾਨੂੰ ਮਹਿਸੂਸ ਹੋਏ, ਦਿਲ ਨੂੰ ਧੜਕੂ ਲੱਗਾ ਹੋਵੇ? ਕੋਈ ਨਹੀਂ। ਨਾ 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 ਕੋਈ ਧੜਕੂ ਨਹੀਂ ਲੱਗਾ? ਕੋਈ ਧੜਕੂ। ਜਿੱਥੇ ਮਰਜੀ ਫਿਰੋ ਉਤਰੋ, ਮੈਂ ਨਾ ਇੱਥੇ ਤਾਂ ਨੋ ਟੈਨਸ਼ਨ, ਨਾ ਟੈਨਸ਼ਨ ਫਰੀ ਸਰਦਾਰ ਜੀ। ਬਿਲਕੁਲ ਮੈਂ ਕਿਹਾ ਇੱਥੇ ਹੁਣ ਸਾਰੇ ਹੀ ਕੱਲਾ ਘੁੰਮਣ ਡਏ। ਹਾਂ, ਸਾਨੂੰ ਕੋਈ ਡਰ ਹੀ ਤੇ ਹੁੰਦਾ, ਤੇ ਫਿਰ ਇਕੱਲਾ ਥੋੜਾ ਘੁੰਮ ਚੁੱਕਾ। ਕੁਝ ਸਕਿਉਰਟੀ ਸਕਾਰਟੀ ਵਾਲੇ ਨਹੀਂ ਲੈ ਕੇ ਜਾਂਦੇ ਨਾਲ? ਨਾ। ਨਾ ਨਾ ਹਾਂ ਉਹ ਤਰ੍ਹਾਂ ਤੁਰੇ ਫਿਰਦੇ ਵਿਚਾਰੇ ਸਾਡੇ ਲਈ। ਹਾਂ ਹਾਂ। ਵੀ ਉਹ ਤੁਸੀਂ ਨਾਲ ਕਿਉਂ ਨਹੀਂ ਖੜਦੇ? ਡਰ ਨਹੀਂ? ਨਹੀਂ ਡਰ ਕਾਦਾ ਯਾਰ ਕਾਦਾ ਆਪਣੇ ਤੇ ਭਰਾ ਹੋ ਤੁਸੀਂ ਭਰਾ ਵੀ ਤੇ ਅੱਡ ਅੱਡ ਹੁੰਦੇ ਹੀ ਆ। ਹਾਂਜੀ। ਤੁਹਾਡੇ ਬਜ਼ੁਰਗਾਂ ਦਾ ਕਿਹੜਾ ਹਾਂਜੀ। ਪਿੰਡ ਜੀ? ਇਹ ਮੇਰਾ ਪਿੰਡ ਸਪਾਰੀ ਪਿੰਡ ਹੈ ਜੀ। ਅੱਛਾ, ਮਜੀਠੇ ਦੇ ਪਾਕਿਸਤਾਨ ਦੇ ਵਿੱਚ? ਨਹੀਂ ਅਸੀਂ ਉਧਰ ਦੇ ਰਹਿਣ ਵਾਲੇ। ਅੱਛਾ ਠੀਕ ਹੈ। ਇਹ ਨਹੀਂ ਉਧਰ ਆਏ ਬਾਬਾ- ਉਹਦੇ ਕੋਲ ਜ਼ਮੀਨ। ਕੱਲੇ ਆਏ ਕਿ ਮਾਤਾ ਵੀ ਆਈ ਨਾਲ? ਨਹੀਂ ਮੈਂ ਕੱਲਾ ਆਇਆ। ਕੱਲਾ ਮੈਂ ਹੈ? ਦੋਵੇਂ ਆਏ। ਅੱਛਾ, ਤੂੰ ਗਿਫਟ ਲਿਆ ਮਾਤਾ ਜੀ ਦੇ ਨਾਲ ਆਪਣੀ ਬੇਗਮ ਵਾਸਤੇ? ਤੇ ਬੇਗਮ ਵਾਸਤੇ। ਅੱਛਾ, ਮੈਂ ਤਾਂ ਕਿਹਾ ਪਤਾ ਨਹੀਂ ਮਾਤਾ ਦੀ ਵਾਸਤੇ ਅੰਗੂਠੀ ਲਈ, ਉਹ ਦਿਖਾਣ ਲੱਗਿਆ। ਨਹੀਂ ਗੁੱਠੀ ਤੁਹਾਡੇ ਇਧਰ ਮਹਿੰਗੀ ਹੋਣੀ, ਸਾਡੇ ਨਾਲ ਸਸਤੀ ਹੈ। ਉਹ ਗੱਲ ਤੇ ਯਾਰ ਗਿਫਟ ਦੀ ਉਹ ਤੇ ਖੜਾਂਗੇ ਕੋਈ ਨਾ ਕੋਈ। ਹੈ। ਉਹ ਤੇ ਖੜਾਂਗੇ ਜਾਣ ਲੱਗੇ।
ਹੱਥ ਤੁਹਾਡਾ ਠੀਕ ਨਹੀਂ ਇਹ ਮੇਰੇ ਫ੍ਰੈਕਚਰ ਹੋਇਆ ਹੈ। ਸੱਟ ਲੱਗ ਗਈ ਹੈ। ਉਹ ਆਪਰੇਟ ਕਰਾਇਆ ਅੱਲਾ ਕਰਮ ਕਰੇ, ਅੱਲਾ ਸਿਹਤ ਦੇ। ਵੀਜ਼ਾ ਲੱਗ ਗਿਆ, ਪਹਿਲਾਂ ਵੀਜ਼ਾ ਨਹੀਂ ਲੱਗਦਾ। ਅੱਛਾ ਅੱਛਾ ਅੱਛਾ। ਮੈਂ ਚਲੋ ਵੇਖਣਾ ਵਾ। ਵਿਆਹ ਕਿਹੜੇ ਸੰਨ ਚ ਹੋਇਆ ਤੁਹਾਡਾ? ਮੇਰਾ ਹੋਇਆ 73 73 ਚ? ਮੇਰੀ ਠੀਕ ਹੁਣ ਹੈ। 75 ਸਾਲ ਦੀ ਉਮਰ ਆ। 75 ਸਾਲ ਦੀ, ਠੀਕ ਹੈ। ਤੇ ਥੋੜੇ 2 ਮਹੀਨੇ ਥੋੜੇ ਘੱਟ। ਇਹ ਉਸ ਵਕਤ ਤੁਹਾਡੇ ਵਿਆਹ ਤੇ ਕੀ ਕੋਈ ਖਾਣ ਪੀਣ ਦਾ ਰਿਵਾਜ ਸੀ? ਕੀ ਖਵਾਇਆ ਪਿਆ ਸਹੁਰਿਆਂ ਨੇ? ਉਦੋਂ ਤੇ ਬਹੁਤ ਜ਼ਿਆਦਾ ਫਰਕ ਹੁੰਦਾ ਤੇ ਉਦੋਂ ਨਹੀਂ ਦਾ। ਉਦੋਂ ਕੀ ਖਵਾਇਆ ਪਿਆ? ਗੱਲ ਤੇ ਇਹ ਨਾ ਹੁਣ ਦੇ ਲੋਕਾਂ ਨੂੰ ਸੁਣਾਉਣਾ ਹੈ ਅਸੀਂ। ਬੱਕਰਾ ਵੜਦੇ ਸੀ। ਅੱਛਾ ਆ ਜੰਜ ਨੂੰ ਬੱਕਰਾ ਪਾਉਣਾ, ਅੱਛਾ। ਮੀਟ ਖੋਣਾ। ਹਾਂ ਜਿਹੜੇ ਕੋਈ ਦਾਰੂ ਦੂਰ ਪੀਣ ਵਾਲੇ ਆ ਹਿਸਾਬ ਨਾਲ ਪੀਂਦੇ ਲੋਕ। ਮੈਂ ਤਾਂ ਸੁਣਿਆ ਘੜਿਆਂ ਦੇ ਡਰਮਾਂ ਦੇ ਡਰਮ ਚੱਲਦੇ ਹੁੰਦੇ, ਲਿਆ ਕੇ ਰੱਖ ਦਿੰਦੇ ਸੀ। ਨਹੀਂ ਨਹੀਂ ਹੁਣ ਦੇਸੀ ਨਹੀਂ ਚੱਲਦੀ, ਹੁਣ ਤੇ ਅੰਗਰੇਜ਼ੀ ਚੱਲਦੀ ਆ। ਪਹਿਲਾਂ ਨਹੀਂ ਚੱਲਦੀ। ਪਹਿਲੇ ਡਰਮ ਰੱਖ ਲੈਂਦੇ ਸੀ। ਹਾਂ ਉਹ ਦੇਸੀ ਦਾਰੂ ਪੜਦੇ। ਬਾਪੂ ਦਿਹਾੜੀ 'ਚ ਕਿੰਨੇ ਕੁ ਜੱਗ ਪੀ ਲੈਂਦਾ ਸੀ? ਹੁਣ ਮੈਂ ਹਾਂ ਨਹੀਂ, ਮੈਂ ਨਹੀਂ ਸ਼ਰਾਬ ਪੀਂਦਾ। ਅੱਛਾ। ਦਾਰੂ ਦੇ ਲਾਗੇ ਨਹੀਂ ਗਏ? ਨਹੀਂ ਪਹਿਲਾਂ ਪੀਤੀ ਆ। ਪਹਿਲੋਂ ਹੀ ਮੈਂ ਕਹਿੰਦੇ ਆ ਜਵਾਨੀ 'ਚ ਕਿੰਨੇ ਜੱਗ ਪੀਂਦੇ ਰਹੇ ਸ਼ਰਾਬ ਦੇ? ਨਹੀਂ ਯਾਗ ਤੇ ਨਹੀਂ, ਬੋਤਲ ਕਿਤੇ ਪੀ ਲਈ ਦੀ। ਇੱਕ ਬੋਤਲ ਰੋਜ਼ ਦੀ? ਵਾਹ ਵਾਹ ਕਿਤੇ ਨਹੀਂ ਨਹੀਂ, ਹਾਂ। ਰੋਜ਼ ਥੋੜਾ ਜਿਹਾ ਖਾਲਾ ਟੱਪਿਆ ਜਾਂਦਾ ਸੀ ਬੋਤਲ ਪੀ ਕੇ? ਮਹਿਫਲ ਚ ਪੈ ਨਹੀਂ ਨਹੀਂ ਨਹੀਂ, ਹਾਂ। ਮੈਂ ਨਾ ਖਾਲਾ ਛੱਡ ਕੇ ਠੀਕ ਹੀ ਰਹਿ, ਫਿਰ ਛੱਡ ਦਿੱਤੀ ਜਦੋਂ ਥੋੜੀ ਵਡੇਰੀ ਉਮਰ ਹੋਈ। ਨਹੀਂ, ਚੰਗੀ ਗੱਲ ਹੈ, ਚੰਗੀ ਗੱਲ। ਨਹੀਂ ਮੈਂ ਪੁੱਛਿਆ ਸ਼ਰਾਬ ਦੀ ਬੋਤਲ ਪੀ ਕੇ। ਇੱਕ ਰਾਂ ਤੈਨੂੰ ਹਾਸੇ ਦੀ ਗੱਲ ਦੱਸਣਾ। ਹਾਂ ਹਾਸੇ ਦੀ ਗੱਲ ਪੁੱਛਣੀ ਆ। ਇੱਕ ਟੀਚਰ ਸੀ, ਅੱਛਾ ਉਹਦੇ ਘਰ ਹੋਇਆ ਬੱਚਾ। ਅੱਛਾ। ਉਹਨੇ ਸਾਨੂੰ ਸੱਦਿਆ ਹੂੰ ਕਿ ਮੈਂ ਉਹਦੀ ਲੋਹੜੀ ਮਨਾਉਣੀ ਹੈ। ਅੱਛਾ ਹਾਲਾਂਕਿ ਉਹਦੇ ਵਿਚਾਰੇ ਦੇ ਮਗਰ ਨਾ ਇੱਥੇ ਰੀੜ ਦਿਹਾੜੀ ਤੇ ਫੋੜਾ ਸੀਗਾ, ਅੱਛਾ। ਪਰ ਉਹਨੂੰ ਇਹ ਵੀ ਮੈਂ ਲੋਹੜੀ ਮਨਾਉਣੀ। ਹੂੰ ਅਸੀਂ ਜਿਉਂ 5-4 ਜਣੇ ਪੀਂਦਾ ਮਰੀਜ਼ ਹੋਏ ਨਾਲ ਹੀ ਆਪਸ ਹੂੰ ਅਸੀਂ ਜਿਉਂ ਸਾਰੀ ਰਾਤ ਹੀ ਪੀਂਦੇ ਰਹੇ। ਤੂੰ ਮੰਨਣਾ ਅੱਛਾ। ਹੌਲੀ ਥੋੜੀ ਥੋੜੀ ਪੀ ਗਏ, ਅੱਛਾ। ਗੱਲਾਂ ਬਾਤਾਂ ਕਰਦੇ ਰਹੇ। ਇਹ ਕਰਕੇ ਉਹ ਸਮਾਂ ਉਹ ਸੀ, ਹੁਣ ਛੱਡਤੀ ਤੇ ਹੁਣ ਬਸ। ਨਹੀਂ ਮੈਂ ਕਿਹਾ ਕਿ ਸ਼ਰਾਬ ਪੀਤੀ ਜਦੋਂ ਕਿਤੇ ਬੋਤਲ ਹਾਂ। ਪੀ ਕੇ ਹੂੰ। ਕਦੀ ਖਾਲਾ ਟੱਪਿਆ? ਖਾਲਾ ਕਦਾ ਉਹਦਾ ਪਾਣੀ ਵਾਲਾ? ਆਹੋ। ਉਹ ਹੁਣ ਪਾਣੀ ਆਪਾਂ ਕਿ ਖਾਲੇ ਦੇ ਵਿੱਚ ਹੀ ਜਾ ਪੈਂਦੇ ਸੀ? ਨਹੀਂ ਨਹੀਂ, ਹਾਂ। ਖਾਲਾ ਵਾਲਾ ਕੰਮ ਹੀ ਨਹੀਂ ਕਰਦੇ ਰਹੇ, ਪੜਾਉਂਦੇ ਰਹੇ ਟੀਚਰ ਆ। ਅੱਛਾ ਟੀਚਰ ਸੀ ਤੁਸੀਂ? ਇਹ ਵੀ ਮੈਂ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੋਈ ਕੇ। ਲੀਕ ਵੱਜ ਗਈ ਬਸ। ਬਹੁਤ ਵਧੀਆ। ਅੱਛਾ ਬਾਬੂ ਦੱਸਦੇ ਫਿਰ ਉਹਨੂੰ ਕੀ ਲੈ ਕੇ ਕੀ ਜਾਣਾ? ਜਾਨ ਨਾ ਛੜਾਈ, ਮਾਤਾ ਵਾਸਤੇ ਲੈ ਕੇ ਜਾ ਕੁਛ। ਉਹਨੇ ਬੋਸ਼ਕੀ ਬਾਸ਼ਕੀ ਤੁਹਾਡੀ ਮਸ਼ਹੂਰ ਆ। ਨਹੀਂ ਉਹ ਬੋਸਕੀ ਤਾਂ ਤੂੰ ਪਾਣੀ ਤੇ ਉਹ ਦਿਖਾਣੀ ਉਹਨੂੰ ਦਿਖਾ ਕੇ ਆ ਪਾਣੀ ਹੋਏਗੀ। ਇਹਨੇ ਲੈ ਸੂਟ ਆ। ਉਹ ਆਪਣੇ ਵਾਸਤੇ ਲੈਣੇ ਨਹੀਂ, ਆਪਣੀ ਸੂਟ ਬੇਗਮ ਵਾਸਤੇ। ਉਹਨਾਂ ਨੇ ਲੈ ਲਿਆ ਆਪਣੀ ਬੇਗਮ ਵਾਸਤੇ। ਬੇਗਮ ਨਹੀਂ ਵਿਚਾਰੇ ਦੀ, ਇਹਦੀ ਗੁਜ਼ਰ ਗਈ ਹੈ। ਅੱਛਾ ਇਹਨੇ ਨਵਾਂ ਲਈ ਲਿਆ ਆਪਣੀ ਧੀ ਤੇ ਨੂੰਹ ਲਈ। ਅੱਛਾ ਨਹੀਂ ਤੁਸੀਂ ਕੀ ਲਿਆ ਆਪਣੀ ਬੇਗਮ ਵਾਸਤੇ? ਖੜੂਗਾ ਉਹਨੂੰ ਕਰਦੇ ਆ, ਸੋਚਦੇ ਪੁੱਛਦਾ ਕੀ ਲਿਆ। ਮੈਨੂੰ ਵੀ ਤੇ ਦੱਸ ਦੇ ਨਾ, ਦੂਸਰਿਆਂ ਨੂੰ ਵੀ ਦੱਸਣਾ, ਪਤਾ ਲੱਗੇ ਸੂਟ ਬੇਗਮ ਲੈ ਨਾਲ ਜਾਾਂਗੇ। ਬੇਗਮ ਨਾਲ ਕਿੰਨਾ ਪਿਆਰ ਹੈ। ਪਿਆਰ ਤੇ ਹੈਗਾ ਹੀ ਹੈਗਾ, ਪਿਆਰ ਤੇ ਹੈਂ? ਮੁੰਦਰੀ ਪਾਈ ਸੀ? ਹੈ। ਮੂੰਹ ਵਿਖਾਈ ਮੁੰਦਰੀ ਪਾਈ ਸੀ? ਲੈ ਮੂੰਹ ਵਿਖਾਈ ਛੱਡ ਕੇ ਹਾਂ ਮੁੰਦਰੀ ਪਾਈ ਸੀ, ਮੂੰਹ ਵਿਖਾਈ ਸੀ? ਉਹਦੀ ਕੱਲੀ ਨਹੀਂ, ਬਾੜੇ ਗਾਣੇ ਪਾਈਦੇ ਆ। ਉਹ ਗਹਿਣੇ ਦੇ ਘਰ ਵਾਲਿਆਂ ਪਾਏ, ਤੁਸੀਂ ਆਪਣੀ ਤਰਫੋਂ ਮੁੰਦਰੀ ਪਾਈ ਸੀ? ਉਹ ਮੇਰੀ ਵੀ ਘਰ ਵੱਲੋਂ ਸੀ ਕਿ ਮੈਂ ਬਾਹਰ ਰਹਾਂਗਾ। ਲੈ, ਇਹ ਤੇ ਕਿਹੜੀ ਗੱਲ ਹੈ, ਜਾਨ ਛੜਾ ਲਈ ਬਾਬੂ ਨਹੀਂ 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 ਯਾਰ, ਹਾਂ। ਦੱਸ। ਲਓ ਜੀ ਇਹ ਗੱਲਾਂ ਪਿਆਰ ਦੀਆਂ। ਮੈਂ ਕਿਹਾ ਜੀ ਇਹ ਪਤਾ ਨਹੀਂ ਜ਼ਿੰਦਗੀ ਦੁਬਾਰਾ ਮਿਲਣਾ ਹੈ ਕਿ ਨਹੀਂ ਮਿਲਣਾ ਇਸ ਮਿਲਾਂਗੇ ਜ਼ਿੰਦਗੀ ਦੀ ਗੱਲ ਹੈ। ਅੱਲਾ ਨੇ ਚਾਹ ਤੋਂ ਮਿਲਾਂਗੇ। ਹਾਂ।